ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹਿਮਾਨਯੋਗ ਅਤੇ ਸਤਿਕਾਰ ਤੇ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਾਹਿਬ ਦੋਨੋਂ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਪ੍ਰੋਗਰਾਮ ਦੇ ਵਿੱਚ ਸਵਾਗਤ ਹੈ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਖਬਰ ਤੇ ਨਜ਼ਰ ਮੇਰੇ ਨਾਲ ਜੁੜ ਚੁੱਕੇ ਨੇ ਮਿੰਟੂ ਗੁਰਸਰੀਆ ਜੀ। ਮਿੰਟੂ ਜੀ ਨਿੱਘੀ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਪੂਰੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰੋ ਨੰਬਰ 408 272 2500 ਦੇ ਉੱਤੇ। ਇਸ ਦੇ ਨਾਲ ਕ੍ਰਿਸ਼ਨ ਧਨੋਤਾ ਯੂਨੀਵਰਸਿਟੀ, ਸਤਪਾਲ ਸਿੰਘ ਟ੍ਰੇਸੀ, ਜੱਸੀ ਗਿੱਲ ਪਲੰਬਿੰਗ ਵਾਲੇ ਬੇਕਰਸਫੀਲਡ, ਮੇਜਰ ਸਿੰਘ ਫਰੈਜ਼ਨੋ GN ਟਾਇਰ ਐਂਡ ਲੂਬ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਟਰੱਕ ਵਾਸ਼, ਆਇਲ ਚੇਂਜ, ਏਅਰ ਬ੍ਰੇਕ ਦਾ ਕੰਮ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵਾਜਿਬ ਕੀਮਤਾਂ 'ਚ ਖਰੀਦ ਸਕਦੇ ਹੋ। ਇਸ ਦੇ ਬਾਰੇ ਜਾਣਕਾਰੀ ਲਈ ਕਾਲ ਨਿੰਮਾ ਸਹੋਤਾ 209 277 0113। ਨਾਲ ਹੀ ਸ਼ਿਕਾਗੋ ਪੀਜ਼ਾ ਵਿਦ ਟਵਿਸਟ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦਾ ਵੈਜ ਨੋਨ ਵੈਜ ਇੰਡੀਅਨ ਸਟਾਈਲ ਪੀਜ਼ਾ ਆਰਡਰ ਕਰ ਸਕਦੇ ਹੋ। ਪੀਜ਼ਾ ਆਰਡਰ ਕਰਨ ਦੇ ਲਈ ਲੋਕੇਸ਼ਨ ਦੀ ਜਾਣਕਾਰੀ ਲਈ ਵੈਬਸਾਈਟ ਵਿਜ਼ਿਟ ਕਰੋ chicagopizzatwist.com। 15% ਡਿਸਕਾਊਂਟ ਦੇ ਲਈ ਕੂਪਨ ਕੋਡ 1313 ਇਸਤੇਮਾਲ ਕਰੋ। ਨਾਲ ਹੀ ਵੈਸਟ ਕੋਸਟ ਟਰੱਕ ਡਰਾਈਵਿੰਗ ਸਕੂਲ ਫਰੈਜ਼ਨੋ ਵਾਲੇ, ਜਿਹੜੇ ਕਿ ਤੁਹਾਨੂੰ ਟਰੱਕ ਦਾ ਲਾਇਸੈਂਸ ਬਹੁਤ ਹੀ ਵਧੀਆ ਸਿਖਲਾਈ ਦੇ ਕੇ ਘੱਟ ਸਮੇਂ 'ਚ ਲੈ ਕੇ ਦੇਣ 'ਚ ਸਹਾਇਤਾ ਕਰਦੇ ਨੇ। ਇਸ ਦੇ ਬਾਰੇ ਜਾਣਕਾਰੀ ਲਈ ਕਾਲ ਅਜੀਤ ਅਟਵਾਲ 559 374 4541। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ ਨੰਬਰ 408 722 7698 ਦੇ ਉੱਤੇ। ਗੱਲਬਾਤ ਦਾ ਸਿਲਸਿਲਾ ਮਿੰਟੂ ਜੀ ਸ਼ੁਰੂ ਕਰਦੇ। ਕਹਿੰਦੇ ਜਨਰਲ ਰਿਜ਼ਰਵੇਸ਼ਨ ਬਾਰੇ ਬਹਿਸ ਜਾਰੀ, ਜਦ ਕਿ ਨਾਗਰਿਕ ਸੋਧ ਬਿੱਲ ਦਾ ਵਿਰੋਧ ਹਿੰਸਕ ਹੋਇਆ। ਉੱਥੇ ਚੱਲਦਾ ਪਿਆ ਬਹਿਸ ਬਸਈ ਆ ਅਸੈਂਬਲੀ ਦੇ ਵਿੱਚ, ਰਾਜ ਸਭਾ ਦੇ ਅੰਦਰ, ਸਦਨ ਦੇ ਵਿੱਚ ਇਸ ਸਮੇਂ ਬਹਿਸ ਹੋ ਰਹੀ ਆ। ਬਿੱਲ ਲਿਆਂਦਾ ਜਾ ਰਿਹਾ, ਉੱਥੇ ਪਾਸ ਪਤਾ ਨਹੀਂ ਹੋਊਗਾ ਕਿ ਨਹੀਂ ਹੋਊਗਾ, ਪਰ ਸਿਲੈਕਟ ਕਮੇਟੀ ਕੋਲ ਜਿਹੜਾ ਭੇਜਣ ਦਾ ਮਤਾ ਲਿਆਂਦਾ ਗਿਆ ਸੀ, ਉੱਥੇ ਡਿੱਗ ਪਿਆ। ਉਹ ਤਾਂ ਬੁਰੀ ਤਰ੍ਹਾਂ ਡਿੱਗ ਪਿਆ, ਯਾਨੀ ਸਿਲੈਕਟ ਕਮੇਟੀ ਕੋਲ ਭੇਜਣ ਵਾਲਾ ਮਤਾ ਉਹ ਡਿੱਗ ਪਿਆ। ਹੁਣ ਇਸ ਬਿੱਲ ਦੇ ਵਿਰੋਧ ਦੇ ਵਿੱਚ ਪੱਖ ਦੇ ਵਿੱਚ ਕਿੰਨੀ ਵੋਟਿੰਗ ਹੁੰਦੀ ਹੈ ਪਤਾ ਲੱਗ ਜੂਗਾ। ਲੋਕ ਸਭਾ ਤੋਂ ਪਾਸ ਹੋ ਗਿਆ, ਰਾਜ ਸਭਾ ਦੇ ਵਿੱਚ ਜੇ ਪਾਸ ਹੋ ਜਾਂਦਾ ਫਿਰ ਉਸ ਤੋਂ ਬਾਅਦ ਰਾਸ਼ਟਰਪਤੀ ਦੀ ਮੋਹਰ ਲੱਗ ਜਾਊਗੀ ਤੇ ਉਸ ਤੋਂ ਬਾਅਦ 10% ਦੀ ਰਾਖਵਾਂਕਰਨ ਹੈ ਜਿਹੜਾ ਉਹ ਜਨਰਲ ਕੈਟਾਗਰੀ ਨੂੰ ਮਿਲ ਜਾਏਗਾ। ਤਾਂ ਇਹ ਇੱਕ ਬਹੁਤ ਵੱਡਾ ਦਾਅ ਖੇਡਿਆ ਨਰਿੰਦਰ ਮੋਦੀ ਦੀ ਸਰਕਾਰ ਨੇ। ਹਾਲਾਂਕਿ ਇਹਨਾਂ ਦਾ ਕਾਨੂੰਨ ਮੰਤਰੀ ਹੈ ਜਿਹੜਾ ਰਵੀ ਸ਼ੰਕਰ ਪ੍ਰਸਾਦ, ਕਹਿੰਦਾ ਕਿ ਇਸ ਤਰ੍ਹਾਂ ਦੇ ਹੱਲੇ ਚੱਕੇ ਮੋਦੀ ਸਰਕਾਰ ਨੇ ਹੋਰ ਵੀ ਮਾਰਨੇ ਆ। ਕਹਿਣ ਦਾ ਮਤਲਬ ਹੈ ਕਿ ਵੱਡੇ ਫੈਸਲੇ ਜਿਹੜੇ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੀ ਕੀਤੇ ਜਾ ਸਕਦੇ ਆ। ਉਹ ਦੇਖਦੇ ਆ ਅੱਗੇ ਕੀ ਬਣਦਾ। ਪਰ ਖਾਸ ਤੌਰ ਤੇ 9-10 ਸਟੇਟਾਂ ਜਿਨ੍ਹਾਂ ਦੇ ਵਿੱਚ ਸਵਰਨ ਜਾਤੀ ਦੀ ਬਹੁਤ ਜ਼ਿਆਦਾ ਵੋਟ ਆ, ਜਨਰਲ ਕੈਟਾਗਰੀ ਦੀ ਬਹੁਤ ਜ਼ਿਆਦਾ ਵੋਟ ਆ, ਉਹ ਸਮੀਕਰਨ ਪ੍ਰਭਾਵਿਤ ਹੋ ਜਾਣਗੇ ਜੇ ਇਸ ਤਰ੍ਹਾਂ ਕੁਛ ਹੁੰਦਾ ਤਾਂ। ਖੈਰ, ਦੂਸਰੇ ਪਾਸੇ ਜਿਹੜਾ ਮਸਲਾ ਹੈ ਨਾਗਰਿਕਤਾ ਸੋਧ ਬਿੱਲ ਦਾ, ਇਹ ਬਿੱਲ ਪਾਸ ਹੋ ਗਿਆ। ਇਹ ਕਾਫੀ ਲੰਬੇ ਸਮੇਂ ਤੋਂ ਲਟਕਦਾ ਪਿਆ ਸੀ। ਇਹਦੇ ਵਿੱਚ ਕੀ ਆ ਵਿਰੋਧ ਦਾ ਕਾਰਨ? ਉਹ ਇਹ ਆ ਕਿ ਜਿੱਦਾਂ ਹਿੰਦੂ, ਜੈਨ, ਈਸਾਈ, ਸਿੱਖ, ਬੋਧੀ, ਪਾਰਸੀ, ਇਹ ਲੋਕ ਜਿਹੜੇ ਪਾਕਿਸਤਾਨ, ਬੰਗਲਾਦੇਸ਼ ਜਾਂ ਅਫਗਾਨਿਸਤਾਨ ਚੋਂ ਆਏ ਆ, ਇਹਨਾਂ ਲਈ ਇਹ ਕਾਨੂੰਨ ਬਣਾਇਆ ਗਿਆ। ਕਾਨੂੰਨ ਦੇ ਵਿੱਚ ਸੋਧ ਇਹ ਕੀਤੀ ਗਈ ਆ ਕਿ ਅੱਗੇ ਤਾਂ ਜਿਸ ਤਰ੍ਹਾਂ ਕੋਈ 12 ਸਾਲ ਇੱਥੇ ਰਵੇ ਤੇ ਉਹਨੂੰ ਨਾਗਰਿਕਤਾ ਮਿਲਦੀ ਹੈ, ਪਰ ਇਹਨਾਂ ਨੂੰ ਰਿਆਇਤ ਹੋਏਗੀ ਕਿ 6 ਸਾਲਾਂ ਦੇ ਵਿੱਚ ਹੀ ਇਹਨਾਂ ਨੂੰ ਨਾਗਰਿਕਤਾ ਅੱਗੇ ਪ੍ਰਦਾਨ ਕਰ ਦਿੱਤੀ ਜਾਊਗੀ। ਤਾਂ ਇਸੇ ਹੀ ਵਿਰੋਧ ਦੇ ਵਿੱਚ ਅਸਮ ਦੇ ਵਿੱਚ ਕਾਫੀ ਜ਼ਿਆਦਾ ਹਿੰਸਾ ਹੋਈ ਆ, ਤ੍ਰਿਪੁਰਾ ਦੇ ਵਿੱਚ ਵੀ ਫਾਇਰਿੰਗ ਹੋਈ ਆ। ਸੋ ਕਾਫੀ ਅਰੁਣਾਚਲ ਪ੍ਰਦੇਸ਼, ਨਾਗਾਲੈਂਡ, ਇਹਨਾਂ ਸਟੇਟਾਂ ਦੇ ਵਿੱਚ ਵੀ ਭੰਨ ਤੋੜ ਹੋ ਰਹੀ ਆ। ਇਹ ਵਿਰੋਧ ਕੀਤਾ ਜਾ ਰਿਹਾ। ਵਿਰੋਧ ਇਸ ਕਰਕੇ ਕੀਤਾ ਜਾ ਰਿਹਾ, ਜਿੱਦਾਂ ਮੈਂ ਤੁਹਾਨੂੰ ਦੱਸਿਆ ਕਿ ਹਿੰਦੂ, ਜੈਨ, ਈਸਾਈ, ਸਿੱਖ, ਬੋਧੀ ਤੇ ਪਾਰਸੀ ਇੱਕ ਕਮਿਊਨਿਟੀ ਗਾਇਬ ਆ ਇਹਦੇ ਚੋਂ। ਮੁਸਲਿਮ ਨੂੰ ਇਹ ਹੱਕ ਨਹੀਂ ਦਿੱਤਾ ਜਾ ਰਿਹਾ। ਇੱਕ ਚੀਜ਼ ਵੇਖਣ ਵਾਲੀ ਆ। ਹੁਣ ਦੂਜੀ ਚੀਜ਼ ਕੀ ਵੇਖਣ ਵਾਲੀ ਆ ਕਿ ਜਿੱਦਾਂ ਇਹ ਕੁਛ ਰਾਜਾਂ ਦੀ ਬੜੀ ਵੱਡੀ ਸਮੱਸਿਆ ਕਿ ਬੰਗਲਾਦੇਸ਼ੀ ਆ ਜਿਹੜੇ ਉਹ ਹਿਜਰਤ ਕਰਕੇ ਇੱਧਰ ਆ ਜਾਂਦੇ ਆ, ਤਾਂ ਸਮਝਿਆ ਜਾਂਦਾ ਕਿ ਉਹ ਉਹਨਾਂ ਦੇ ਸੱਭਿਆਚਾਰ ਨੂੰ ਵੀ ਪ੍ਰਭਾਵਿਤ ਕਰਦੇ ਆ। ਦੋਸ਼ ਲੱਗਦੇ ਆ ਕਿ ਉਹਨਾਂ ਦੇ ਜਿਹੜੇ ਬਹੁਤ ਸਾਰੇ ਕੰਮ ਕਾਰ ਆ ਉਹਨਾਂ ਨੂੰ ਪ੍ਰਭਾਵਿਤ ਕੀਤਾ ਜਾਂਦਾ। ਤਾਂ ਉਹ ਕਹਿੰਦੇ ਕਿ ਇੱਕ ਪਾਸੇ ਤੇ ਤੁਸੀਂ ਅਸਮ ਦੇ ਵਿੱਚ ਜਿੱਦਾਂ ਆਪਾਂ ਦੇਖਿਆ ਹੀ ਅੱਗੇ ਇਹਨਾਂ ਨੇ ਰਾਸ਼ਟਰੀ ਨਾਗਰਿਕਤਾ ਰਜਿਸਟਰ ਲਿਆਂਦਾ ਸੀਗਾ, ਤਾਂ ਇੱਕ ਪਾਸੇ ਤਾਂ ਤੁਸੀਂ NCR ਲਿਆਉਣੇ, ਔਰ ਦੂਸਰੇ ਪਾਸੇ ਤੁਸੀਂ ਉਸ ਬਿਲਕੁਲ ਉਸ ਤੋਂ ਉਲਟ ਇਹ ਚੀਜ਼ ਕਰ ਦਿੰਦੇ ਹੋ ਕਿ ਕਾਨੂੰਨ ਸੋਧ ਕੇ ਖੁੱਲ੍ਹ ਦੇ ਦਿੰਦੇ ਹੋ ਕਿ ਜਿਹੜੇ ਬਾਹਰੋਂ ਆਏ ਆ ਉਹਨਾਂ ਨੂੰ ਬਹੁਤ ਵੱਡੇ ਪੱਧਰ ਤੇ ਇੱਥੇ ਦੀ ਨਾਗਰਿਕਤਾ ਦੇ ਦਿੱਤੀ ਜਾਵੇ। ਤੇ ਇਹੀ ਦੋਸ਼ ਆ, ਇਹੀ ਇਲਜ਼ਾਮ ਆ, ਔਰ ਇਹੀ ਕਾਰਨ ਹੈ ਹਿੰਸਾ ਦਾ। ਉਹ ਕਹਿੰਦੇ ਕਿ ਇੱਕ ਪਾਸੇ ਤੁਸੀਂ ਇੱਥੇ ਇਲੀਗਲ ਬਣਾ ਰਹੇ ਹੋ ਜਿਹੜੇ ਮਾਈਗ੍ਰੈਂਟ ਆਏ ਆ, ਦੂਸਰੇ ਪਾਸੇ ਉਹਨਾਂ ਨੂੰ ਇੱਥੇ ਵਸਾਉਣ ਦਾ ਪ੍ਰਬੰਧ ਕਰਕੇ ਦੇ ਰਹੇ ਹੋ। ਇਹੀ ਇੱਕ ਸਮੱਸਿਆ ਜਿਹਦੇ ਕਰਕੇ ਕਾਫੀ ਜ਼ਿਆਦਾ ਮਾਮਲਾ ਜਿਹੜਾ ਉਹ ਹਿੰਸਾ ਤੱਕ ਪਹੁੰਚਿਆ ਹੋਇਆ ਹੈ।
ਜੀ ਜੀ। ਅਗਲੀ ਮਿੰਟੂ ਜੀ ਗੱਲ ਕਰਦੇ ਹਾਂ। ਕਹਿੰਦੇ ਭਗਵੰਤ ਮਾਨ ਖਿਲਾਫ ਚੋਣ ਲੜਨ ਬਾਰੇ ਸੁਖਪਾਲ ਖਹਿਰਾ ਵੱਲੋਂ ਵੱਡਾ ਐਲਾਨ। ਦੇਖੋ, ਸੁਖਪਾਲ ਖਹਿਰੇ ਨੇ ਐਲਾਨ ਤੇ ਕੀਤਾ, ਵੈਸੇ ਉਹਨਾਂ ਨੇ ਕਿਹਾ ਕਿ ਉਹ ਬਠਿੰਡਾ ਜਾਂ ਸੰਗਰੂਰ ਤੋਂ ਇਲੈਕਸ਼ਨ ਲੜਨਗੇ। ਤੇ ਨਾਲ ਹੀ ਉਹਨੇ ਇੱਕ ਚੀਜ਼ ਇਹ ਵੀ ਕਹੀ ਆ ਕਿ ਆਮ ਆਦਮੀ ਪਾਰਟੀ ਦੇ ਨਾਲੋਂ ਕਾਂਗਰਸ ਜਿਹੜੀ ਸੀਗੀ ਬਿਹਤਰ ਪਾਰਟੀ ਸੀ, ਕਿਉਂਕਿ ਦੋਨਾਂ ਪਾਰਟੀਆਂ ਦਾ ਉਹਨਾਂ ਕਾਫੀ ਲੰਮਾ ਸਮਾਂ ਤਜਰਬਾ ਹੰਢਾਇਆ। ਤਾਂ ਉਹ ਕਹਿੰਦੇ ਆ ਕਿ ਭਗਵੰਤ ਮਾਨ ਤੇ ਹਰਸਿਮਰਤ ਕੌਰ ਬਾਦਲ ਜੇ ਵੱਡੇ ਚਿਹਰੇ ਹਨ, ਤੇ ਇਹਨਾਂ ਦੋਵਾਂ ਚੋਂ ਕਿਸੇ ਇੱਕ ਨੂੰ ਚੁਣੌਤੀ ਦੇਵਾਂਗੇ। ਯਾਨੀ ਮਨ ਜਿਹੜਾ ਬਣਿਆ ਉਹਨਾਂ ਦਾ ਬਠਿੰਡੇ ਜਾਂ ਸੰਗਰੂਰ ਦਾ ਬਣਿਆ। ਹੁਣ ਆਉਣ ਵਾਲੀਆਂ ਚੋਣਾਂ ਦੇ ਸੰਦਰਭ ਦੇ ਵਿੱਚ ਦੇਖਦੇ ਆ ਕਿ ਇਹ ਕੀ ਕਰਦੇ ਆ। ਜਿੱਦਾਂ ਪੰਜਾਬ ਡੈਮੋਕ੍ਰੈਟਿਕ ਅਲਾਇੰਸ ਦੀ ਇੱਕ ਮੀਟਿੰਗ ਵੀ ਦੱਸਦੇ ਹੋਣੀ ਆ, ਉਹਦੇ ਬਾਅਦ ਫੈਸਲਾ ਲਿਆ ਜਾਊਗਾ ਕਿ ਇਹਨੇ ਕਿੱਥੋਂ ਇਲੈਕਸ਼ਨ ਲੜਨਾ। ਖੈਰ, ਇੱਕ ਚੀਜ਼ ਜਿਹੜੀ ਆ ਉਹ ਸਾਫ਼ ਹੋਣ ਜਾ ਰਹੀ ਆ ਕਿ ਸੁਖਪਾਲ ਸਿੰਘ ਖਹਿਰਾ ਆਉਣ ਵਾਲੇ ਸਮੇਂ ਦੇ ਵਿੱਚ ਲੋਕ ਸਭਾ ਦਾ ਇਲੈਕਸ਼ਨ ਲੜੂਗਾ। ਬਠਿੰਡੇ ਤੋਂ ਲੜੂਗਾ ਜਾਂ ਸੰਗਰੂਰ ਤੋਂ ਲੜੂਗਾ, ਇਹਦਾ ਹਾਲੇ ਕੁਛ ਨਹੀਂ ਕਿਹਾ ਜਾ ਸਕਦਾ, ਪਰ ਉਹਨੇ ਸੰਕੇਤ ਦੇ ਦਿੱਤੇ ਆ ਕਿ ਦੋ ਵੱਡੇ ਚਿਹਰਿਆਂ ਦੇ ਨਾਲ ਉਹਦੀ ਟੱਕਰ ਹੋਊਗੀ। ਉਹਨਾਂ ਦੇ ਵਿੱਚੋਂ ਇੱਕ ਨਾਲ ਉਹਦਾ ਮੈਚ ਫਸੂਗਾ। ਹੁਣ ਕਿੱਥੇ ਫਸੂਗਾ ਇਹ ਸਮਾਂ ਤੈਅ ਕਰੂਗਾ। ਪਰ ਜੇ ਬਠਿੰਡੇ ਦੇ ਵਿੱਚ ਆ ਜਾਂਦੇ ਆ ਤੇ ਫਿਰ ਮੇਰੇ ਖਿਆਲ ਦੇ ਨਾਲ ਇਹ ਵੀ ਇੱਕ ਡਰ ਰਹੂਗਾ ਕਿ ਕਿਤੇ ਜਿਵੇਂ ਅੱਗੇ ਜੱਸੀ ਜਸਰਾਜ ਆਇਆ ਸੀਗਾ ਦੋ ਚੱਲ ਕੇ, ਮੁੜ ਕੇ ਉਹ ਜੱਸੀ ਜਸਰਾਜ ਸੀਗਾ ਜਿਹੜਾ, ਉਹ ਤੁਹਾਨੂੰ ਪਤਾ ਹੀ ਹੈ ਕਿ ਕਿਸ ਤਰੀਕੇ ਨਾਲ ਹਾਰ ਜਿੱਤ ਦਾ ਇੱਕ ਸਮੀਕਰਨ ਤੇ ਪ੍ਰਭਾਵਿਤ ਕਰ ਗਿਆ ਸੀਗਾ, ਪਰ ਆਪ ਹਾਰ ਗਿਆ। ਉਹ ਦੇਖਣਾ ਦਿਲਚਸਪ ਹੋਏਗਾ ਕਿ ਜੇ ਬਠਿੰਡੇ ਦੇ ਵਿੱਚ ਆਉਂਦੇ ਆ ਕਿ ਉਸੇ ਤਰ੍ਹਾਂ ਦਾ ਇਤਿਹਾਸ ਦੁਹਰਾਇਆ ਜਾਂਦਾ ਜਾਂ ਇਤਿਹਾਸ ਬਣਾਇਆ ਜਾਂਦਾ। ਖੈਰ, ਸੁਖਪਾਲ ਖਹਿਰੇ ਨੇ ਜੋ ਇੱਕ ਚੀਜ਼ ਕਹੀ ਆ ਕਿ 100 ਦਰਜੇ ਚੰਗੀ ਆ ਕਾਂਗਰਸ ਆਮ ਆਦਮੀ ਪਾਰਟੀ ਤੋਂ, ਤਾਂ ਉਹ ਵੀ ਇੱਕ ਤਰ੍ਹਾਂ ਨਾਲ ਹੋਰ ਸਾਫ਼ ਕਰਦਾ ਕਿ ਅਸਲ ਦੇ ਵਿੱਚ ਸੁਖਪਾਲ ਖਹਿਰੇ ਦੀ ਸੂਈ ਜਿਹੜੀ ਆ ਉਹ ਜ਼ਿਆਦਾਤਰ ਹੁਣ ਆਮ ਆਦਮੀ ਪਾਰਟੀ ਤੇ ਰਹੂ। ਤਾਂ ਇਹਦਾ ਲਾਭ ਜਿਹੜਾ ਉਹ ਸੱਤਾਧਾਰੀਆਂ ਨੂੰ ਮਿਲ ਸਕਦਾ, ਕਿਉਂਕਿ ਉਹਨਾਂ ਲਈ ਸੁਖਪਾਲ ਖਹਿਰਾ ਇੱਕ ਅਹਿਮ ਮੁਸੀਬਤ ਸਾਬਤ ਹੋਇਆ, ਚਾਹੇ ਅਕਾਲੀ ਹੋਣ ਚਾਹੇ ਕਾਂਗਰਸੀ ਹੋਣ। ਤਾਂ ਥੋੜਾ ਜਿਹਾ ਉਹਨਾਂ ਨੂੰ ਜ਼ਰੂਰ ਰਿਲੀਫ ਮਿਲੇਗਾ ਕਿ ਹੁਣ ਸੁਖਪਾਲ ਖਹਿਰੇ ਦਾ ਧਿਆਨ ਹੈ ਜਿਹੜਾ ਦੂਸਰੇ ਪਾਸੇ ਕੇਂਦਰਿਤ ਹੋਏਗਾ। ਜੀ ਜੀ। ਤੇ ਇਹਨਾਂ ਨੇ ਚਲੋ ਪਾਰਟੀ ਦਾ ਐਲਾਨ ਕਰ ਦਿੱਤਾ, ਤੇ ਕਿੰਨਾ ਕੁ ਕਾਡਰ ਇਹਨਾਂ ਦੇ ਜਿਹੜਾ ਨਾਲ ਆ, ਜਿਹੜਾ ਕਹਿ ਲਓ ਵੀ ਗ੍ਰਾਸ ਰੂਟ ਲੈਵਲ ਤੇ ਜੜ੍ਹਾਂ ਤੇ ਕਿੰਨੇ ਕੁ ਲੋਕ ਇਹਨਾਂ ਦੇ ਨਾਲ ਜੁੜੇ ਨੇ? ਦੇਖੋ, ਹਾਲੇ ਤਾਂ ਕੁਛ ਨਹੀਂ ਹੈ। ਏਦਾਂ ਹੀ ਕਰਦੇ ਹੁੰਦੇ ਆ, ਉੱਥੇ 10,000 5,000 ਬੰਦਾ ਆ ਜਾਵੇ ਤੇ ਕਹਿ ਦਿੰਦੇ ਪੰਜਾਬ ਸਾਡੇ ਨਾਲ ਆ। ਕੱਲਾ ਸੁਖਪਾਲ ਖਹਿਰਾ ਥੋੜ੍ਹਾ, ਹਰੇਕ ਹੀ ਏਦਾਂ ਕਹਿੰਦਾ ਹੁੰਦਾ। ਫਿਰ 10 ਬੰਦੇ ਸਟੇਜ ਤੇ ਬਹਿੰਦੇ ਆ, ਉਹ ਇੱਕ ਪਾਰਟੀ ਬਣਾ ਦਿੰਦੇ ਆ ਕਿ ਇਹ ਲੋਕਾਂ ਦੀ ਪਾਰਟੀ ਹੈ, ਪੰਜਾਬ ਦੀ ਪਾਰਟੀ ਆ। ਪਰ ਹੇਠਲੇ ਪੱਧਰ ਤੇ ਜਿੱਦਾਂ ਤੁਸੀਂ ਗੱਲ ਕੀਤੀ ਆ, ਉਹ ਕਾਡਰ ਹਾਲੇ ਇਹਨਾਂ ਦੇ ਕੋਲ ਹੈ ਨਹੀਂ ਗਾ ਜਿਹਦੇ ਦਮ ਤੇ ਕਹਿ ਦੇਣ ਕਿ ਅਸੀਂ ਪੰਜਾਬ ਜਿੱਤ ਲਾ। ਉਹ ਬਹੁਤ ਮਿਹਨਤ ਦਾ ਕੰਮ ਹੈ, ਬਹੁਤ ਲੰਮਾ ਚੌੜਾ ਕੰਮ ਆ। ਜੇ ਅੱਜ ਦੀ ਘੜੀ ਦੇਖੀਏ ਤੇ ਮੈਨੂੰ ਨਹੀਂ ਲੱਗਦਾ ਕਿ ਇੱਕ ਵੀ ਸੀਟ ਜਿੱਤ ਸਕਦੇ ਆ ਲੋਕ ਸਭਾ ਦੀ। ਜੇ ਇਕੱਲੇ ਇਲੈਕਸ਼ਨ ਲੜ ਲੈਣੇ ਆਪਣੀ ਪਾਰਟੀ ਬਣਾ ਕੇ, ਮੈਨੂੰ ਨਹੀਂ ਲੱਗਦਾ ਕਿ ਇੱਕ ਵੀ ਸੀਟ ਜਿੱਤ ਸਕਦੇ ਆ। ਇੱਕ ਅੱਧੀ ਜਿੱਤ ਜਾਣ ਤੇ ਬਹੁਤ ਵੱਡਾ ਚਮਤਕਾਰ ਹੋਊਗਾ। ਜੇ ਇਹਨਾਂ ਨੇ ਉਹ ਕਾਡਰ ਸਥਾਪਿਤ ਕਰਨਾ, ਜੜ ਲਾਉਣੀ ਆ, ਤਾਂ ਲੋਕਾਂ ਦੇ ਨਾਲ ਖੜਨਾ ਪਊਗਾ। ਏਦਾਂ ਪਾਰਟੀ ਬਣਾ ਲਈ, ਪ੍ਰੈਸ ਕਾਨਫਰੰਸਾਂ ਕਰ ਲਈਆਂ, ਇਹ ਕਿਸੇ ਵੀ ਪਾਰਟੀ, ਨਵੀਂ ਕਿਸੇ ਵੀ ਪਾਰਟੀ ਲਈ ਚੁਣੌਤੀ ਹੋਏਗੀ, ਕਿਉਂਕਿ ਲੋਕ ਕਨਫਿਊਜ਼ ਹੋਏ ਪਏ। ਇੰਨਾ ਕੁਛ ਹੋਣ ਡਿਆ, ਕਿਧਰੇ ਟਕਸਾਲੀ ਤੁਰੇ ਫਿਰਦੇ ਆ, ਕਿਧਰੇ ਡਾਕਟਰ ਧਰਮਵੀਰ ਗਾਂਧੀ ਹੋਰੀ, ਕਿਧਰੇ ਮੈਂਸ ਬ੍ਰਦਰਸ, ਕਿਧਰੇ ਸੁਖਪਾਲ ਖਹਿਰਾ, ਕਿਧਰੇ ਆਮ ਆਦਮੀ ਪਾਰਟੀ। ਲੋਕ ਜਿਹੜੇ ਆ ਉਹ ਕਨਫਿਊਜ਼ ਆ, ਟੋਟਲੀ ਕਨਫਿਊਜ਼ ਆ। ਤਾਂ ਇਹੋ ਜਿਹੇ ਮਾਹੌਲ ਦੇ ਵਿੱਚ ਬਹੁਤ ਔਖਾ ਕਿ ਲੋਕਾਂ ਨੂੰ ਤੁਸੀਂ ਬਹੁਤ ਵੱਡੇ ਪੱਧਰ ਤੇ ਮੋੜਾ ਦੇ ਕੇ ਆਪਣੇ ਪਾਸੇ ਲਾ ਲਵੋ। ਜੀ ਜੀ ਜੀ। ਅਗਲੀ ਗੱਲ ਕਰਦੇ, ਆਮ ਆਦਮੀ ਪਾਰਟੀ ਨੇ ਬੇਅਦਬੀਆਂ ਸੰਬੰਧੀ ਖੁਲਾਸਿਆਂ ਦੇ ਦਾਅਵਿਆਂ ਜਿਹੜੀ ਹਵਾ ਹਵਾਈ ਕਹਿੰਦੇ ਸਾਬਤ ਹੋਏ। ਦੇਖੋ, ਇਹਨਾਂ ਨੇ ਦਾਅਵਾ ਕੀਤਾ ਸੀਗਾ ਕਿ ਅਸੀਂ 9 ਤਰੀਕ ਨੂੰ ਬੜੇ ਵੱਡੇ ਖੁਲਾਸੇ ਕਰਾਂਗੇ। ਉਸ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਤੇ ਕਹਿੰਦੇ ਆ ਕਿ ਮੂੰਹ ਦਿਖਾਉਣ ਦੇ ਕਾਬਿਲ ਹੀ ਨਹੀਂ ਰਹੂਗਾ। ਇਹ ਤੇ ਇਹਨਾਂ ਦੀ ਜਿਹੜੀ ਉਹ ਸੀਗੀ ਬੁਣਤੀ ਬੁਣੀ ਹਵਾ ਹਵਾਈ ਉਹ ਸਾਬਤ ਹੋਈ ਆ, ਕਿਉਂਕਿ ਅੱਜ ਜਿਹੜੇ ਜਸਟਿਸ ਸੇਵਾ ਮੁਕਤ ਜੋਰਾ ਸਿੰਘ ਆ ਉਹ ਆਏ ਆ, ਪ੍ਰੈਸ ਕਾਨਫਰੰਸ ਕੀਤੀ ਆ। ਗੱਲਾਂ ਉਹਨਾਂ ਨੇ ਉਹੀ ਕਹੀਆਂ ਜਿਹੜੀਆਂ ਆਮ ਤੌਰ ਤੇ ਅੱਗੇ ਕਹਿੰਦੇ ਆ ਸਾਰੇ, ਕਿ ਪਿਛਲੀ ਸਰਕਾਰ ਦੀ ਸੀ ਸਾਜ਼ਿਸ਼ ਸੀਗੀ। ਕੁਛ ਨਾਮ ਲਏ ਉਹਨਾਂ ਨੇ, ਇਹ ਗੁਰੂ ਗ੍ਰੰਥ ਸਾਹਿਬ ਦੀਆਂ ਬੀੜਾਂ ਚੋਰੀ ਕਰਨ ਦੇ ਮਾਮਲੇ 'ਚ ਰਾਜਵਿੰਦਰ ਸਿੰਘ, ਕੋਈ ਸੂਬੇਦਾਰ ਗੁਰਜੰਟ ਸਿੰਘ, ਹਰਦੇਵ ਸਿੰਘ, ਗੋਰਾ ਸਿੰਘ, ਰਣਜੀਤ ਸਿੰਘ, ਟੇਲਰ ਮਾਸਟਰ, ਇਹਨਾਂ ਦੇ ਨਾਂ ਸਾਹਮਣੇ ਆਏ ਸੀ। ਪਰ ਪੁਲਿਸ ਨੇ ਇਹਨਾਂ ਸ਼ੱਕੀਆਂ ਤੋਂ ਪੁੱਛਗਿੱਛ ਨਹੀਂ ਕੀਤੀ। ਫਿਰ ਦੂਜਾ ਤੱਥ ਉਹਨਾਂ ਨੇ ਇਹ ਰੱਖਿਆ ਕਿ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਸਿੰਘਾਂ ਤੇ ਸੇਵਾਦਾਰਾਂ ਦੀ ਬਿਨਾਂ ਤੇ 2 ਹੋਰ
ਸ਼ੱਕੀਆਂ ਦੇ ਸਕੈਚ ਤਿਆਰ ਕੀਤੇ ਗਏ ਸਨ, ਪਰ ਗੱਲ ਇਹ ਆ ਕਿ ਉਹਨਾਂ 2 ਸ਼ੱਕੀਆਂ ਦੇ ਸਕੈਚ ਕਿਸੇ ਵੀ ਅਖਬਾਰ, ਟੀਵੀ ਤੇ ਪੋਸਟਰਾਂ ਦੇ ਰੂਪ 'ਚ ਜਾਰੀ ਨਹੀਂ ਕੀਤੇ ਗਏ ਏਜੰਸੀਆਂ ਵੱਲੋਂ। ਫਿਰ ਤੀਜੀ ਚੀਜ਼ ਉਹਨਾਂ ਨੇ ਕਿਹਾ ਕਿ ਕਮਿਸ਼ਨ ਦੀ ਰਿਪੋਰਟ 'ਚ ਤੱਥ ਸਾਹਮਣੇ ਆਇਆ ਸੀਗਾ ਕਿ ਸਰਕਾਰ ਵੱਲੋਂ ਗਠਿਤ ਕੀਤੀ ਗਈ ਵਿਸ਼ੇਸ਼ ਜਾਂਚ ਟੀਮ SIT ਦੇ ਇੱਕ SP ਤੇ ਇੱਕ DSP ਦੇ ਨੇ ਕਮਿਸ਼ਨ ਸਾਹਮਣੇ ਕਬੂਲ ਕੀਤਾ ਕਿ ਉਹਨਾਂ ਬੇਅਦਬੀ ਦੇ ਇਸ ਮਾਮਲੇ ਵਿੱਚ ਇੱਕ ਦਿਨ ਵੀ ਜਾਂਚ ਨਹੀਂ ਕੀਤੀ। ਇਹ ਉਹਨਾਂ ਨੇ ਕੁਝ ਤੱਥ ਰੱਖੇ ਆ, ਯਾਨੀ ਕਹਿਣ ਦਾ ਭਾਵ ਆ ਕਿ ਬਾਦਲਾਂ ਤੋਂ ਤਾਂ ਉਮੀਦ ਕੀਤੀ ਜਾਣੀ ਚਾਹੀਦੀ ਸੀ ਉਸ ਸਮੇਂ। ਕੈਪਟਨ ਅਮਰਿੰਦਰ ਸਿੰਘ ਹੈ ਜਿਹੜੇ, ਉਹ ਵੀ ਕੁਝ ਖਾਸ ਨਹੀਂ ਕਰ ਪਾ ਰਹੇ। ਤਾਂ ਇਹ ਉਹਨਾਂ ਨੇ ਕੁਝ ਗੱਲਾਂ ਕਹੀਆਂ ਨੇ। ਹੁਣ ਜੇ ਆਪਾਂ ਮੋਟੀ ਮੋਟੀ ਗੱਲ ਕਰੀਏ, ਕਹਿੰਦੇ ਆ ਕਿ ਬੰਦਿਆਂ ਦੇ ਨਾਮ ਆਏ, ਸਕੈਚ ਜਿਹੜੇ ਸੀਗੇ ਉਹ ਜਾਰੀ ਨਹੀਂ ਕਰਵਾ ਸਕੇ, ਤੇ ਸਕੈਚ ਇਹ ਜਾਰੀ ਕਰ ਦਿੰਦੇ, ਇਹਨਾਂ ਨੂੰ ਕੀ ਹੋਇਆ ਸੀਗਾ। ਅੱਜ ਵੀ ਜਦੋਂ ਇਹ ਗੱਲ ਕਹਿੰਦੇ ਆ ਕਿ ਪਿਛਲੀ ਸਰਕਾਰ ਜਿਹੜੀ ਜ਼ਿੰਮੇਵਾਰ ਸੀਗੀ, ਪਰ ਕੀ ਇਹਨਾਂ ਦੀ ਰਿਪੋਰਟ ਦੇ ਵਿੱਚ ਬਾਦਲ, ਸੁਖਬੀਰ ਬਾਦਲ ਜਾਂ ਸੁਮੇਧ ਸੈਣੀ ਜਾਂ ਕਿਸੇ ਦਾ ਨਾਂ ਸੀਗਾ? ਜੇ ਪੁੱਛੀਏ ਤਾਂ ਕਹਿੰਦੇ ਕਿ ਨਹੀਂ, ਮੇਰੀ ਰਿਪੋਰਟ ਦੇ ਵਿੱਚ ਨਾ ਹੀ ਨਹੀਂ ਸੀਗਾ। ਪਿਛਲੀ ਸਰਕਾਰ ਜ਼ਿੰਮੇਵਾਰ ਸੀ, ਪਿਛਲੀ ਸਰਕਾਰ ਸਾਜ਼ਿਸ਼ ਸੀ ਸ਼ਾਮਲ, ਪਰ ਉਹ ਕੌਣ ਸੀਗੇ ਉਹਦੇ ਬਾਰੇ ਕੁਝ ਵੀ ਸਾਬਤ ਨਹੀਂ ਕਰਦੇ। ਦੂਜੀ ਚੀਜ਼ ਇਹ ਆ ਕਿ ਅੱਜ ਇਹਨਾਂ ਨੇ ਉੱਥੇ ਪ੍ਰੈਸ ਕਾਨਫਰੰਸ ਦੇ ਦੌਰਾਨ ਇਹ ਵੀ ਕਹਿ ਦਿੱਤਾ ਕਿ ਗ੍ਰੰਥੀ ਸਿੰਘ ਤੋਂ ਜੇ ਇਨਵੈਸਟੀਗੇਸ਼ਨ ਕੀਤੀ ਜਾਂਦੀ, ਉਹਨੂੰ ਇੰਟੈਰੋਗੇਟ ਕੀਤਾ ਜਾਂਦਾ, ਤਾਂ ਇਹ ਮਾਮਲਾ ਜਿਹੜਾ ਹੱਲ ਹੋ ਸਕਦਾ ਸੀਗਾ। ਤਾਂ ਉਦੋਂ ਬੜਾ ਫਿਰ ਰੌਲੇ ਰੱਪੇ ਵਾਲਾ ਮਾਹੌਲ ਬਣ ਗਿਆ। ਉਹ ਕਹਿੰਦੇ ਕਿ ਤੁਸੀਂ ਸਿੱਖਾਂ 'ਤੇ ਦੋਸ਼ ਲਾ ਰਹੇ ਹੋ ਇਹਦਾ। ਇੱਕ ਪਾਸੇ ਸਾਰੀਆਂ ਚੀਜ਼ਾਂ ਸਾਫ਼ ਹੋ ਰਹੀਆਂ, ਬੰਦੇ ਫੜੇ ਗਏ ਆ ਡੇਰੇ ਵਾਲਿਆਂ ਦੇ, ਤਾਂ ਤੁਸੀਂ ਦੂਸਰੇ ਪਾਸੇ ਕਹਿੰਦੇ ਹੋ ਕਿ ਗ੍ਰੰਥੀ ਤੋਂ ਪੁੱਛ ਗਿੱਛ ਹੋ ਜਾਂਦੀ, ਜੇ ਉਹਨੂੰ ਇੰਟੈਰੋਗੇਟ ਕੀਤਾ ਜਾਂਦਾ ਤਾਂ ਇਹ ਮਾਮਲਾ ਪਹਿਲਾਂ ਹੀ ਸਾਫ਼ ਹੋ ਜਾਣਾ ਸੀਗਾ। ਤਾਂ ਉੱਥੇ ਬਹੁਤ ਕਸੂਤੇ ਫਸ ਗਏ। ਇੱਕ ਵੇਲਾ ਇੱਦਾਂ ਦਾ ਆ ਗਿਆ ਕਿ ਜਸਟਿਸ ਜੋਰਾ ਸਿੰਘ ਉੱਥੋਂ ਨਿਕਲ ਚੱਲਿਆ ਸੀਗਾ, ਪਰ ਬਾਅਦ ਦੇ ਵਿੱਚ ਜਦੋਂ ਪੱਤਰਕਾਰਾਂ ਨੇ ਆਖਿਆ ਕਿ ਇਸ ਤੋਂ ਬਾਅਦ ਅਸੀਂ ਤੁਹਾਡੀ ਇੱਥੇ ਪ੍ਰੈਸ ਕਾਨਫਰੰਸ ਨਹੀਂ ਆਵਾਂਗੇ ਕਦੇ, ਤੇ ਫਿਰ ਬਹਿ ਗਏ ਆ। ਫਿਰ ਇਹਨਾਂ ਨੇ ਸਫਾਈ ਦਿੱਤੀ ਆ। ਪਰ ਕੁੱਲ ਮਿਲਾ ਕੇ ਆਪਾਂ ਉਦੋਂ ਵੀ ਗੱਲ ਕਰਦੇ ਸੀਗੇ ਕਿ ਇਹ ਅੱਗੇ ਵਾਲਾ ਦਾ ਖੇਡਦੇ ਆ, ਜਿਵੇਂ ਇਲੈਕਸ਼ਨ ਨੇੜੇ ਆਉਂਦਾ ਉਦੋਂ ਇਸ ਤਰ੍ਹਾਂ ਦੇ ਧਮਾਕੇ ਕਰਨ ਦਾ ਯਤਨ ਕਰਦੇ, ਪਰ ਇਹਦੇ ਵਿੱਚ ਕੁਛ ਵੀ ਨਹੀਂ ਨਿਕਲਿਆ। ਜਿਹੜੀ ਤੋਪ ਲਿਆਏ ਸੀਗੇ ਉਹਦੇ ਤੇ ਸੁੱਖ ਨਾਲ ਤੋਪ ਦੇ ਆਪਦੇ ਚੱਕੇ ਜਿਹੜੇ ਉਹ ਹਿੱਲੇ ਹੋਏ ਸੀਗੇ, ਤੋਪ ਡਿੱਗ ਪਈ, ਕੁਛ ਵੀ ਨਹੀਂ ਨਿਕਲਿਆ, ਨਵਾਂ ਕੱਖ ਵੀ ਨਹੀਂ ਨਿਕਲਿਆ। ਜੀ 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 ਅਗਲੀ ਮਿੰਟੂ ਜੀ ਗੱਲ ਕਰਦੇ ਹਾਂ। ਕਹਿੰਦੇ ਵੀ ਖਹਿਰੇ ਤੋਂ ਬਾਅਦ ਹੁਣ ਫੂਲਕਾ ਹੋਣਾ ਦੇ ਵੱਲੋਂ ਵੀ ਆਪਣੇ ਸੰਗਠਨ ਦਾ ਐਲਾਨ। ਹਾਂ ਬਿਲਕੁਲ ਜੀ, ਇਹਨਾਂ ਨੇ ਆਪਣੇ ਸੰਗਠਨ ਦਾ ਜਿਹੜਾ ਉਹ ਨਾਂ ਦਾ ਐਲਾਨ ਕਰ ਦਿੱਤਾ। ਇਹਨਾਂ ਦਾ ਸੰਗਠਨ ਆ ਜਿਹੜਾ ਉਹ ਹੋਊਗਾ ਸਿੱਖ ਸੇਵਾ ਸੰਗਠਨ, ਤੇ ਰਸਮੀ ਐਲਾਨ ਵੈਸੇ ਉਹ 12 ਜਨਵਰੀ ਨੂੰ ਕਰੂਗੇ। ਤੇ ਉਹ ਪਤਾ ਹੀ ਆ ਤੁਹਾਨੂੰ, ਐਲਾਨ ਕਰਦੇ ਸੀ ਅੱਗੇ ਵੀ ਪਹਿਲਾਂ ਕਿ ਸਿਆਸਤ ਤੋਂ ਪਰਾਂ ਹਟ ਕੇ ਥੋੜਾ ਜਿਹਾ ਸਮਾਜ ਸੇਵਾ ਕਰੂਗਾ ਗੁਣ। ਇਸ ਤੋਂ ਇਲਾਵਾ ਨਾਲ SCPC ਵਾਲਾ ਮਸਲਾ ਹੈ ਜਿਹੜਾ, ਜਿਹਦਾ ਕਿ ਬਹੁਤ ਰੌਲਾ ਪੈਂਦਾ ਕਿ ਰਾਜਸੀਕਰਨ ਉਹਦਾ ਹੋ ਗਿਆ, ਤਾਂ ਉਹ ਰਾਜਸੀਕਰਨ ਤੋਂ ਰਹਿਤ ਕਰਨ ਲਈ ਕਮੇਟੀ ਨੂੰ ਜਦੋਂ ਜਦ ਵਿੱਢਣੀ ਇਹਨਾਂ ਨੇ ਅਸਤੀਫਾ ਦਿੱਤਾ। ਇਹੀ ਚੱਕਰ ਆ। ਪਰ ਇੱਕ ਸਵਾਲ ਤੇ ਉੱਠੂਗਾ, ਚਲੋ ਸੰਗਠਨ ਤੇ ਇਹਨਾਂ ਨੇ ਬਣਾ ਲਿਆ, ਨਾਮ ਵੀ ਰੱਖ ਦਿੱਤਾ, ਤੇ ਅੱਗੇ ਤੇ ਕਹਿੰਦੇ ਸੀਗੇ ਕਿ ਮੈਂ ਮੁੱਖ ਵਿਰੋਧੀ ਧਿਰ ਦਾ ਜਿਹੜਾ ਨੇਤਾ ਉਹ ਅਹੁਦਾ ਇਸ ਕਰਕੇ ਛੱਡਿਆ ਕਿਉਂਕਿ ਮੇਰਾ ਸਾਰਾ ਧਿਆਨ ਜਿਹੜਾ ਉਹ 84 ਵਾਲੇ ਕੇਸਾਂ ਤੇ ਲੱਗਣਾ ਚਾਹੀਦਾ ਸੀਗਾ, ਤੇ ਕੀ 84 ਵਾਲੇ ਸਾਰੇ ਕੇਸ ਹੁਣ ਹੱਲ ਹੋ ਗਏ ਆ? ਕਿਉਂਕਿ ਧਿਆਨ ਤੇ ਹੁਣ ਇੱਧਰ ਫਿਰ ਵੀ ਲਾਉਣਾ ਪਊਗਾ ਨਾ। ਤਾਂ ਦੂਸਰੇ ਪਾਸੇ ਇਹ ਕਹਿੰਦੇ ਆ ਕਿ ਜਿੱਦਾਂ ਹੁਣ ਆਮ ਆਦਮੀ ਪਾਰਟੀ ਦੀ ਆਪਾਂ ਗੱਲ ਕਹੀਏ, ਇਹਨਾਂ ਨੇ ਕਿਹਾ ਸੀਗਾ ਕਿ ਜੀ ਇਹ ਅੰਨਾ ਮੂਵਮੈਂਟ ਚੋਂ ਨਿਕਲੀ ਜਿਹੜੀ ਪਾਰਟੀ, ਇਹ ਫੈਸਲਾ ਹੀ ਗਲਤ ਸੀਗਾ ਪਾਰਟੀ ਬਣਾਉਣ ਦਾ। ਉਹ ਕਿੰਨੇ ਚਿਰ ਬਾਅਦ ਸਮਝ ਆਈ ਇਹਨਾਂ ਨੂੰ, ਇਹ ਵੀ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡਾ ਸਵਾਲ ਆ। ਸੋ ਫੂਲਕਾ ਸਾਹਿਬ ਹੈ ਜਿਹੜੇ, ਉਹ ਵੀ ਕਿਤੇ ਨਾ ਕਿਤੇ ਹਾਲੇ ਮੇਰੇ ਖਿਆਲ ਦੇ ਨਾਲ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਉਹਨਾਂ ਗੁੰਝਲਾਂ 'ਚ ਹੀ ਫਸੇ ਪਏ ਆ। ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਅਸਪਸ਼ਟ ਹੀ ਆ ਉਹਨਾਂ ਦੇ ਬਾਰੇ, ਕਿੱਦਾਂ ਕਰਨਾ, ਕੀ ਕਰਨਾ, ਕਿਹਦੇ ਨਾਲ ਚੱਲਣਾ, ਹਾਲੇ ਜਾਂ ਤਾਂ ਪੱਤੇ ਨਹੀਂ ਖੋਲਦੇ ਪਏ ਜਾਂ ਖੁਦ ਕਨਫਿਊਜ਼ ਆ। ਖੈਰ ਦੇਖਦੇ ਹੁਣ, ਉਹਨਾਂ ਨੇ ਐਲਾਨ ਕਰ ਦਿੱਤਾ, ਪਰ ਅੱਗੇ ਕਿਸ ਤਰ੍ਹਾਂ ਦਾ ਹੁੰਗਾਰਾ ਮਿਲਦਾ, ਕਿਸ ਤਰ੍ਹਾਂ ਦਾ ਹੁਲਾਰਾ ਮਿਲਦਾ, ਸਮਾਂ ਦੱਸੂਗਾ। ਜੀ ਜੀ ਅਗਲੀ ਖਬਰ ਦੇ ਉੱਤੇ ਜੇ ਨਜ਼ਰ ਮਾਰੀਏ, ਕਹਿੰਦੇ ਮਨਜੀਤ ਜੀਕੇ ਦੀਆਂ ਮੁਸ਼ਕਿਲਾਂ ਦੇ ਵਿੱਚ ਵਾਧਾ। ਦੇਖੋ, ਮਨਜੀਤ ਸਿੰਘ ਜੀਕੇ ਤੇ ਕਈ ਕਿਸਮ ਦੇ ਦੋਸ਼ ਲੱਗੇ ਸੀਗੇ ਕਿ ਕਿੱਦਾਂ ਕਿਤਾਬਾਂ ਜਿਹੜੀਆਂ ਛਪਵਾਈਆਂ ਉਹਦੇ ਬਾਰੇ ਉਹ ਜਿਹੜਾ ਪ੍ਰਸ਼ਾਸਕ ਦੱਸਿਆ ਗਿਆ ਸੀਗਾ, ਉਸ ਪ੍ਰਸ਼ਾਸਕ ਨੇ ਖੁਦ ਹੀ ਆ ਕੇ ਕਿਹਾ ਕਿ ਜਿਹੜਾ ਉਹ ਛਪਾਈ ਵਾਲਾ ਸੀਗਾ ਪਬਲਿਸ਼ਰ, ਉਹਨੇ ਖੁਦ ਕਿਹਾ, ਪ੍ਰਕਾਸ਼ਕ ਨੇ, ਕਿ ਆਹ ਦੇਖੋ ਜੀ ਮੈਂ ਤੇ ਕੋਈ ਇਸ ਤਰ੍ਹਾਂ ਦੀ ਕਿਤਾਬ ਛਾਪੀ ਹੋਈ ਨਹੀਂ। 37-37 ਲੱਖ ਦਾ ਬਿੱਲ ਇਹਨਾਂ ਨੇ ਪਾਇਆ ਸੀਗਾ। ਫਿਰ
ਇਹਨਾਂ ਨੇ ਇੱਕ ਉੱਥੇ ਜਾ ਕੇ ਰਸੀਦ ਪੇਸ਼ ਕਰ ਦਿੱਤੀ ਕਿ 35 ਲੱਖ ਰੁਪਈਆ ਜਿਹੜਾ ਉਹ ਅਸੀਂ ਇੱਕ ਟਕਸਾਲ ਨੂੰ ਦਿੱਤਾ ਜੀ, ਉੱਥੇ ਕਾਰ ਸੇਵਾ ਵਾਸਤੇ ਦਿੱਤਾ। ਤਾਂ ਉਹ ਕਹਿੰਦੇ ਕਿ ਪਹਿਲਾਂ ਤੇ ਤੁਹਾਡੇ ਕੋਲ ਇਸ ਤਰ੍ਹਾਂ ਦੀ ਕੋਈ ਰਸੀਦ ਹੈ ਨਹੀਂ ਸੀਗੀ। ਤਾਂ ਇਹਨਾਂ ਨੇ ਬੜੇ ਯਤਨ ਕੀਤੇ ਸੀਗੇ ਕੋਰਟ ਦੇ ਵਿੱਚ ਕਿ ਕਿਸੇ ਤਰੀਕੇ ਨਾਲ ਬਚ ਜਾਈਏ, ਪਰ ਦੋਸ਼ ਜਿੱਦਾਂ ਮੈਂ ਤੁਹਾਨੂੰ ਕਿਹਾ ਕਿ ਇਹਨਾਂ ਦੀ ਆਪਦੀ ਕੋਈ ਕੰਪਨੀ ਸੀਗੀ ਇਹਦੀ ਧੀ ਜਵਾਈ ਦੀ, ਉਹਨੂੰ ਵੀ ਕਿਤੇ ਨਾ ਕਿਤੇ ਫਾਇਦਾ ਪਹੁੰਚਾਉਣ ਦਾ ਦੋਸ਼ ਸੀਗਾ। ਇਸ ਤਰ੍ਹਾਂ ਦੇ ਬਹੁਤ ਗੰਭੀਰ ਦੋਸ਼ ਆ ਜੋ ਸਿੱਧੇ ਗੁਰੂ ਕੀ ਗੋਲਕ ਦੀ ਲੁੱਟ ਦਾ ਮਾਮਲਾ ਬਣਾਉਂਦੇ ਆ। ਇਹਨਾਂ ਨੇ FIR ਨੂੰ ਸਿੱਧੇ ਤੌਰ ਤੇ ਕਹੀਏ ਚੁਣੌਤੀ ਦਿੱਤੀ ਸੀਗੀ ਕਿ FIR ਨਹੀਂ ਹੋਣੀ ਚਾਹੀਦੀ। ਕੋਰਟ ਨੇ ਜਿਹੜੀ ਇਹਨਾਂ ਦੀ ਅਰਜ਼ੀ ਸੀਗੀ ਪਟੀਸ਼ਨ ਸੀ ਉਹ ਰੱਦ ਕਰ ਦਿੱਤੀ ਆ। ਇਹਦਾ ਮਤਲਬ ਹੈ ਕਿ ਇਹਦੇ ਖਿਲਾਫ FIR ਦਰਜ ਹੋਣ ਦਾ ਰਾਹ ਪੱਧਰਾ ਹੋ ਗਿਆ। ਕੋਰਟ ਨੇ ਇਹਨੂੰ ਕੋਈ ਰਾਹਤ ਨਹੀਂ ਦਿੱਤੀ ਕਿ ਤੇਰੇ ਖਿਲਾਫ ਜੋ FIR ਦਰਜ ਹੋਣੀ ਆ ਉਹਨੂੰ ਰੋਕ ਦਿੱਤਾ ਜਾਵੇ ਜਾਂ ਰੱਦ ਕਰ ਦਿੱਤਾ ਜਾਵੇ। ਤਾਂ ਇਹਦਾ ਮਤਲਬ ਇਹ ਆ ਕਿ ਮਨਜੀਤ ਸਿੰਘ ਜੀਕੇ ਦੀਆਂ ਮੁਸ਼ਕਲਾਂ ਜਿਹੜੀਆਂ ਉਹ ਹੁਣ ਘਣੀਆਂ ਹੋ ਜਾਣਗੀਆਂ, ਬਹੁਤ ਜ਼ਿਆਦਾ ਹੋ ਜਾਣਗੀਆਂ। ਤਾਂ ਇਹਨਾਂ ਮੁਸ਼ਕਲਾਂ ਦੇ ਵਿੱਚ ਮਨਜੀਤ ਸਿੰਘ ਜੀਕੇ ਹੈ ਜਿਹੜਾ ਉਹ ਆਪਣੇ ਆਪ ਨੂੰ ਕਿੱਦਾਂ ਬੇਦਾਗ ਸਾਬਤ ਕਰਦਾ, ਇਹ ਬਹੁਤ ਵੱਡਾ ਚੈਲੰਜ ਹੋਊਗਾ ਹੁਣ ਉਹਦੇ ਸਾਹਮਣੇ। ਜੀ ਅਗਲੀ ਖਬਰ ਦੇ ਉੱਤੇ ਜੇ ਨਜ਼ਰ ਮਾਰੀਏ, ਕਹਿੰਦੇ ਡੇਰਾ ਪ੍ਰੇਮੀ ਜੋੜੇ ਦੇ ਕੋਲੋਂ ਕਰੋੜਾਂ ਦੀ ਨਗਦੀ ਬਰਾਮਦ। ਇਹ ਮਾਨਸਾ ਜ਼ਿਲ੍ਹੇ ਦੇ ਵਿੱਚ ਸ਼ਾਇਦ ਹੋਈ ਆ, ਔਰ 3 ਕਰੋੜ ਰੁਪਈਏ ਦੇ ਕਰੀਬ ਨਗਦੀ ਸੀਗੀ। ਦੱਸਦੇ ਆ ਕਿ ਇਹ ਜਿਹੜਾ ਜੋੜਾ ਉਹ ਸਿਰਸਾ ਜ਼ਿਲ੍ਹੇ ਦੇ ਰਣੀਆਂ ਇਲਾਕੇ ਦਾ ਰਹਿਣ ਵਾਲਾ। ਇੱਥੇ ਕਿਤੇ ਟੋਇਟਾ ਗੱਡੀ 'ਚ ਆ ਰਹੇ ਸੀਗੇ, ਤਲਵੰਡੀ ਰਾਮਾ ਮੰਡੀ ਦੇ ਰਸਤੇ 'ਚ ਇਹਨਾਂ ਨੂੰ ਦਲੀਏ ਵਾਲਾ ਕੋਲ ਉੱਥੇ ਰੋਕਿਆ ਕਿਤੇ। ਤਾਂ ਚੈਕਿੰਗ ਦੌਰਾਨ 2 ਬੈਗਾਂ ਦੇ ਵਿੱਚ ਤਕਰੀਬਨ 3 ਕਰੋੜ ਰੁਪਈਆ ਜਿਹੜਾ ਉਹ ਬਰਾਮਦ ਹੋਇਆ। ਇਹ ਤੇ ਹੁਣ ਕਹਿੰਦੇ ਆ ਕਿ ਇਹ ਕਿਸੇ ਬਿਲਡਰ ਦਾ ਪੈਸਾ ਸੀਗਾ, ਪਰ ਸੰਤੋਸ਼ਜਨਕ ਜਵਾਬ ਨਹੀਂ ਦੇ ਸਕੇ। ਹੁਣ ਇਹ ਜਿਹੜਾ ਪੈਸਾ ਉਹ ਤੇ ਹਿਰਾਸਤ ਦੇ ਵਿੱਚ ਲੈ ਲਿਆ, ਜੋੜੇ ਨੂੰ ਵੀ ਹਿਰਾਸਤ 'ਚ ਲੈ ਲਿਆ ਗਿਆ ਹੋਊਗਾ। ਇੰਨਾ ਵੱਡਾ ਪੈਸਾ ਜਿਹੜਾ ਆ ਰਿਹਾ ਸੀ, ਇੰਨਾ ਵੱਡਾ ਸਰਮਾਇਆ ਆ ਰਿਹਾ ਸੀ, ਕਿਸ ਕੰਮ ਲਈ ਜਾ ਰਿਹਾ ਸੀਗਾ, ਇਹ ਹਾਲੇ ਚੀਜ਼ ਕਲੀਅਰ ਨਹੀਂ ਹੈ। ਪਰ ਮਾਮਲਾ ਇਸ ਕਰਕੇ ਵੀ ਗੰਭੀਰ ਹੋ ਜਾਂਦਾ ਹੈ ਨਾ, ਕਿਉਂਕਿ ਤੁਹਾਨੂੰ ਪਤਾ ਹੀ ਹੈ ਕਿ ਅੱਗੇ ਕਿਸ ਤਰ੍ਹਾਂ ਦੀ ਅੱਗ ਲੱਗੀ ਸੀਗੀ ਜਦੋਂ ਡੇਰੇਦਾਰ ਦਾ ਫੈਸਲਾ ਆਇਆ ਸੀਗਾ। ਤਾਂ ਹੁਣ ਵੀ 11 ਤਰੀਕ ਨੂੰ ਛਤਰਪਤੀ ਮਾਮਲੇ ਦਾ ਫੈਸਲਾ ਆ ਰਿਹਾ। ਤਾਂ ਸਵਾਲ ਇਹ ਉੱਠਦਾ ਕਿ ਕਿਤੇ ਕੁਝ ਇਹੋ ਜਿਹਾ ਤਾਂ ਨਹੀਂ ਸੀਗਾ ਵਾਪਰਿਆ। ਤਾਂ ਇਹ ਕਿਉਂਕਿ ਟਾਈਮਿੰਗ ਉੱਦਾਂ ਦੀ ਆ, ਸੋ ਇਸ ਕਰਕੇ ਸਵਾਲ ਉੱਠਣਾ ਵਾਜਬ ਆ ਕਿ ਇਹ ਜਿਹੜਾ ਪੈਸਾ ਆ ਰਿਹਾ ਸੀਗਾ ਹਰਿਆਣੇ 'ਚੋਂ ਪੰਜਾਬ ਦੇ ਵਿੱਚ, ਕੀ ਕੋਈ ਗੜਬੜੀ ਵਾਸਤੇ ਤਾਂ ਨਹੀਂ ਸੀ, ਕੋਈ ਇਸ ਤਰ੍ਹਾਂ ਦੀ ਵਿਉਂਤਾ ਨਹੀਂ ਸੀ ਕੀਤੀ ਜਾ ਰਹੀ। ਇਹ ਹੁਣ ਪੁਲਿਸ ਜਿਹੜੀ ਆ ਉਹ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕਰੇ ਤਾਂ ਪਤਾ ਲੱਗ ਸਕਦਾ, ਪਰ ਏਡੀ ਵੱਡੀ ਰਕਮ ਫੜੀ ਜਾਣੀ ਹੈ ਔਰ ਉਹਦਾ ਕੋਈ ਤਸੱਲੀ ਬਖਸ਼ ਕੋਈ ਸੰਤੋਸ਼ਜਨਕ ਉੱਤਰ ਨਾ ਦੇ ਪਾਉਣਾ, ਇਹ ਕੁਛ ਨਾ ਕੁਛ ਸ਼ੱਕੀ ਤੇ ਕਰਦਾ ਮਾਮਲਾ। ਜੀ 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 ਅਗਲੀ ਜੇ ਗੱਲ ਕਰੀਏ, ਕਹਿੰਦੇ ਪੰਜਾਬ ਦੇ 550 ਕਾਲਜ ਨਿਲਾਮ ਹੋਣ ਲੱਗੇ। ਸਾਡੇ ਮੇਰੇ ਖਿਆਲ ਦੇ ਨਾਲ 850 ਪ੍ਰਾਈਵੇਟ ਕਾਲਜ ਆ ਜਿਹੜੇ ਇਸ ਸਮੇਂ ਬਹੁਤ ਵੱਡਾ ਆਰਥਿਕ ਘਾਟਾ ਚੱਲਦੇ ਪਏ, ਆਰਥਿਕ ਮੰਦਹਾਲੀ 'ਚ ਉਹ ਦਾਖਲ ਹੋ ਚੁੱਕੇ ਆ। ਇਹਨਾਂ ਦਾ ਦੁਖਾਂਤ ਕੀ ਆ ਕਾਲਜਾਂ ਦਾ ਕਿ ਕਿਸੇ ਸਮੇਂ ਤੇ ਚੰਗੀ ਕਮਾਈ ਕਰਦੇ ਸੀਗੇ, ਜਿੰਨਾ ਪੋਲੀਟੈਕਨਿਕ ਕਾਲਜ ਹੋਏ, ਆਰਟਸ ਕਾਲਜ ਹੋਏ, ਮੈਨੇਜਮੈਂਟ ਵਾਲੇ ਹੋਏ, ਮੈਡੀਕਲ ਵਾਲੇ ਹੋਏ। ਪਰ ਬਾਅਦ ਦੇ ਵਿੱਚ ਇੱਕ ਵੇਲਾ ਇੱਦਾਂ ਦਾ ਆ ਕਿ ਜਿੱਦਾਂ ਪੋਸਟ ਮੈਟ੍ਰਿਕ ਸਕਾਲਰਸ਼ਿਪ ਹੈ ਜਿਹੜੀ, ਉਹਦੀ ਰਾਸ਼ੀ ਬਹੁਤ ਵੱਡੇ ਪੱਧਰ ਤੇ ਰੁਕ ਗਈ, ਕਿਉਂਕਿ ਇਹ ਕਰ ਦਿੱਤਾ ਗਿਆ ਸੀਗਾ ਕਿ ਜਿੰਨੇ ਪਛੜੇ ਵਰਗ ਦੇ ਵਿਦਿਆਰਥੀ ਆ ਉਹ ਇਹ ਕਾਲਜ ਪੜ੍ਹਾਉਣਗੇ ਤੇ ਬਦਲੇ ਦੇ ਵਿੱਚ ਸਰਕਾਰ ਇਹਨਾਂ ਨੂੰ ਪੈਸਾ ਦੇਊਗੀ। ਉਹ ਫਿਰ ਮਿਹਰਬਾਨੀ ਹੋਈ ਕੁਝ ਕਚੱਜੇ ਲੋਕਾਂ ਦੀ, ਉਹ ਸਾਰੀ ਸਕੀਮ ਜਿਹੜੀ ਨਹੀਂ ਉਹ ਲੱਥ ਗਈ, ਪੈਸਾ ਰੁਕ ਗਿਆ। ਇਹਨਾਂ ਕਾਲਜਾਂ ਦਾ ਦੁਕਾਨ ਤੇ ਆ ਕਿ ਜਿਹੜਾ ਬਹੁਤ ਵੱਡਾ ਕਰਜ਼ਾ ਸੀਗਾ ਇਹਨਾਂ ਦੇ ਸਿਰਾਂ ਤੇ, ਉਹ ਕਰਜ਼ਾ ਜਿਹੜਾ ਉਹ ਵੱਧ ਗਿਆ, ਉਹ ਕਰਜ਼ਾ ਮੋੜ ਨਹੀਂ ਸਕੇ। ਇਹਦੇ ਕਰਕੇ 550 ਦੇ ਕਰੀਬ ਕਾਲਜ ਜਿਹੜੇ ਆ ਉਹ ਤਕਰੀਬਨ ਉਹ ਨਿਲਾਮ ਹੋਣ ਤੇ ਆਇਆ ਤੇ ਅਖਬਾਰਾਂ ਦੇ ਵਿੱਚ ਵੀ ਉਹ ਨੋਟਸ ਆ ਰਹੇ ਆ। ਇਹ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਦੁਖਾਂਤ ਹੈ ਪੰਜਾਬ ਦਾ। ਔਰ ਦੂਜੀ ਚੀਜ਼ ਇਹ ਵੀ ਆ ਨਾ ਕਿ ਇਸ ਸਮੇਂ ਜੇ ਦੇਖੀਏ, ਜਿੰਨੀ ਕੁ ਮੈਨੂੰ ਨੌਲੇਜ ਆ, ਜਿੰਨੀ ਕੁ ਮੇਰੀ ਜਾਣਕਾਰੀ ਆ, ਕਿ ਜਿਹੜੇ ਕਾਲਜ ਆ ਸਾਡੇ ਪੰਜਾਬ ਦੇ, ਉਹਨਾਂ ਦੇ ਵਿੱਚ 55% ਤੇ ਸੀਟਾਂ ਹੀ ਖਾਲੀ ਪਈਆਂ ਨੇ। ਕਿਉਂਕਿ ਅੱਜ ਕੱਲ੍ਹ ਬੱਚੇ ਤੁਹਾਨੂੰ ਪਤਾ ਹੀ ਆ 10ਵੀਂ ਕਰਦੇ ਆ ਜਾਂ 12ਵੀਂ ਕਰਦੇ ਆ ਤਾਂ ਉਹ ਆਈਲੈਟਸ ਕਰਦੇ ਆ, ਦੂਸਰੇ ਪ੍ਰੋਗਰਾਮਾਂ 'ਚ ਜਾਂਦੇ। ਇਹ ਵੀ ਇੱਕ ਬੜੀ ਵੱਡੀ ਦਿੱਕਤ ਆ ਕਿ ਤੁਹਾਡੀਆਂ ਉਧਰੋਂ ਤੇ ਸੀਟਾਂ ਨਹੀਂ ਭਰ ਪਾ ਰਹੀਆਂ, ਉਧਰੋਂ ਉਸ ਸਕੀਮ ਦਾ ਪੈਸਾ ਜਿਹੜਾ ਮਰ ਗਿਆ, ਜਿਸ ਸਕੀਮ ਦੇ ਵਿੱਚ ਤੁਸੀਂ ਪਹਿਲਾਂ ਬੱਚੇ ਪੜ੍ਹਾਉਣੇ ਆ, ਫਿਰ ਤੁਹਾਨੂੰ ਫੀਸ ਆਉਣੀ ਆ।
ਤਾਂ ਇਹ ਕਿਤੇ ਨਾ ਕਿਤੇ ਬਹੁਤ ਵੱਡਾ, ਮੈਂ ਕਹੂੰਗਾ ਕਿ ਪੰਜਾਬ ਦੇ ਲਈ ਚਿੰਤਾਜਨਕ ਸਬੱਬ ਆ। ਸਾਡੇ ਸਰਕਾਰੀ ਕਾਲਜ ਆ ਜਿਹੜੇ, ਉਹ ਵੀ ਤਕਰੀਬਨ ਤਾਲਾਬੰਦੀ ਵਾਲੀ ਵੱਧਦੇ ਪਏ ਆ। ਨਿੱਜੀ ਕਾਲਜ ਆ ਜਿਹੜੇ, ਉਹ ਵੀ ਉਜੜਦੇ ਪਏ ਆ। ਇਹਦਾ ਮਤਲਬ ਇਹ ਆ ਕਿ ਬਹੁਤ ਵੱਡੇ ਪੱਧਰ ਤੇ ਸਾਡੇ ਬੱਚੇ ਆ ਜਿਹੜੇ ਬਾਹਰ ਜਾ ਰਹੇ ਆ, ਜਾਂ ਬਹੁਤ ਵੱਡੇ ਪੱਧਰ ਤੇ ਆ ਜਿਹੜੇ ਬੱਚੇ ਉਹ ਇੱਥੇ ਕਾਲਜਾਂ ਦੇ ਵਿੱਚ ਨਹੀਂ ਆ ਰਹੇ। ਇੰਨੀਆਂ ਸੀਟਾਂ ਜਿਹੜੀਆਂ ਖਾਲੀ ਹੋ ਰਹੀਆਂ, ਇਹਦਾ ਮਤਲਬ ਹੈ ਕਿ ਉਚੇਰੀ ਸਿੱਖਿਆ ਦਾ ਜਿਹੜਾ ਹਾਲ ਆ ਆਉਣ ਵਾਲੇ ਸਮੇਂ ਦੇ ਵਿੱਚ ਉਹ ਮਾੜਾ ਹੀ ਆ। ਜੀ ਜੀ। ਅਗਲੀ ਜਾਂਦੇ ਜਾਂਦੇ ਗੱਲ ਕਰੀਏ, ਕਹਿੰਦੇ ਪੰਜਾਬ ਸਰਕਾਰ ਨੇ ਸਤੀਸ਼ ਕੌਲ ਦੀ ਬਾਂਹ ਫੜੀ। ਦੇਖੋ, ਖਬਰਾਂ ਲੱਗਦੀਆਂ ਪਈਆਂ ਸੀ ਸਤੀਸ਼ ਕੌਲ ਪਹਿਲਾਂ ਤੇ ਹਸਪਤਾਲ ਦਾਖਲ ਸੀਗਾ, ਫਿਰ ਉਸ ਤੋਂ ਬਾਅਦ ਇੱਕ ਬੀਬੀ ਆ, ਉਹ ਇਹਦੀ ਭੈਣ ਬਣੀ ਸੀ, ਕਿਸੇ ਸਮੇਂ ਫੈਨ ਸੀਗੀ ਇਹਦੀ ਬਹੁਤ, ਉਹ ਵੀ ਵਿਚਾਰੀ ਵੈਸੇ ਘਰੋਂ ਠੀਕ ਠਾਕ ਹੀ ਆ, ਉਹ ਇਹਨੂੰ ਲੈ ਆਈ ਉੱਥੇ ਲੁਧਿਆਣੇ ਆਪਣੇ ਪਾਸ ਰੱਖਿਆ। ਫਿਰ ਉਸ ਤੋਂ ਬਾਅਦ ਖਬਰਾਂ ਲੱਗੀਆਂ ਔਰ ਕਾਫੀ ਇਮੋਸ਼ਨਲੀ ਇਹਨੇ ਇੱਕ ਸੰਦੇਸ਼ ਵੀ ਦਿੱਤਾ ਸੀਗਾ ਸਤੀਸ਼ ਕੌਲ ਨੇ। ਤਾਂ ਉਸ ਤੋਂ ਬਾਅਦ ਜਦੋਂ ਖਬਰਾਂ ਲੱਗੀਆਂ, ਹੁਣ ਪੰਜਾਬ ਸਰਕਾਰ ਨੇ ਤਰੱਦਦ ਕੀਤਾ, ਇੱਕ DC ਭੇਜਿਆ, ਤਾਂ ਉਸ DC ਨੇ ਜਾ ਕੇ ਮੁਲਾਕਾਤ ਕੀਤੀ ਆ, ਤੇ ਜੋ ਵੀ ਡਿਮਾਂਡਸ ਨੇ ਉਹ ਹੁਣ ਜਾਣਗੀਆਂ ਸਰਕਾਰ ਦੇ ਕੋਲ, ਕਿਉਂਕਿ ਸਰਕਾਰ ਨੇ ਇਹ ਬੰਦਾ ਭੇਜਿਆ ਸੀਗਾ। ਤਾਂ ਡਿਮਾਂਡਸ ਕੀ ਆ? ਸਤੀਸ਼ ਕੌਲ ਕਹਿੰਦਾ ਕਿ ਇੱਕ ਤੇ ਕੋਈ ਘਰ ਦੇ ਦਿਓ ਮੈਨੂੰ, ਦੂਸਰਾ ਕੋਈ ਨਾਲ ਕੋਈ ਸੇਵਾਦਾਰ ਦੇ ਦਿਓ, ਇਸ ਬੁਢਾਪੇ ਦੇ ਵਿੱਚ ਕੋਈ ਮਾੜੀ ਮੋਟੀ ਸੇਵਾ ਕਰ ਦਿਆ ਕਰੂਗਾ। ਤੀਜਾ ਇਹ ਕਿ ਜਦੋਂ ਤੱਕ ਮੈਂ ਜਿਉਣਾ ਉਦੋਂ ਤੱਕ ਕੋਈ ਪੈਨਸ਼ਨ ਵਗੈਰਾ ਕੋਈ ਇਸ ਤਰ੍ਹਾਂ ਦਾ ਮਾਈਕ ਆਸਾਸਾ ਜਿਹੜਾ ਪੈਦਾ ਹੋ ਜਾਵੇ, ਤਾਂ ਕਿ ਇਹ ਜਿਹੜਾ ਰਹਿੰਦਾ ਜੀਵਨ ਹੈ ਉਹ ਮਾੜਾ ਮੋਟਾ ਠੀਕ ਠਾਕ ਕੱਟਿਆ ਜਾਵੇ। ਉਹ ਸਰਕਾਰ ਜਿਹੜੀ ਆ ਹੁਣ ਫੈਸਲਾ ਕਰੂਗੀ ਕੀ ਕੁਛ ਕਰਨਾ, ਪਰ ਮੇਰੇ ਖਿਆਲ ਦੇ ਨਾਲ ਇੱਦਾਂ ਦੇ ਬੰਦੇ ਦਾ ਕਰਨਾ ਵੀ ਚਾਹੀਦਾ। ਕਿਸੇ ਸਮੇਂ ਸਤੀਸ਼ ਕੌਲ ਦਾ ਯੁੱਗ ਹੋਇਆ ਕਰਦਾ ਸੀਗਾ, 300 ਤੋਂ ਵੱਧ ਫਿਲਮਾਂ 'ਚ ਇਹਨੇ ਕੰਮ ਕੀਤਾ। ਪੰਜਾਬੀ ਫਿਲਮਾਂ ਦਾ ਅਮਿਤਾਭ ਬੱਚਨ ਕਿਹਾ ਜਾਂਦਾ ਸੀ ਕਿਸੇ ਸਮੇਂ ਨੂੰ। ਮਾੜਾ ਟਾਈਮ ਆ ਜਾਂਦਾ ਕਈ ਵਾਰੀ, ਪਰ ਮੇਰੇ ਖਿਆਲ ਦੇ ਨਾਲ ਜ਼ਰੂਰਤ ਇਸ ਗੱਲ ਦੀ ਹੈ ਕਿ ਜਿੱਦਾਂ ਹੁਣ ਦੇਖੋ ਬਰਕਤ ਸਿੱਧੂ ਜੀ ਦਾ ਹਾਲ ਹੋਇਆ ਸੀਗਾ, ਜਿਸ ਤਰੀਕੇ ਨਾਲ ਇੱਥੇ ਇੱਕ ਹੋਰ ਈਦੂ ਖਾਨ ਜੀ ਬਹੁਤ ਤਗੜੇ ਫਨਕਾਰ ਆ, ਉਹ ਲੜਦੇ ਪਏ ਆ ਬਿਮਾਰੀ ਦੇ ਨਾਲ। ਕਿੰਨੇ ਕਲਾਕਾਰ ਆ ਜਿਹੜੇ ਬਹੁਤ ਬੁਰੀ ਤਰ੍ਹਾਂ ਜੂਝੇ ਆ ਜ਼ਿੰਦਗੀ ਨਾਲ ਅੰਤਲੇ ਪੜਾਅ ਦੇ ਵਿੱਚ। ਤਾਂ ਇਹਨਾਂ ਵਾਸਤੇ ਕੋਈ ਪੱਕਾ ਫੰਡ ਰੱਖਿਆ ਜਾਵੇ ਔਰ ਉਹਦੇ ਵਿੱਚ ਕਲਾਕਾਰਾਂ ਦਾ ਵੀ ਸਹਿਯੋਗ ਲਿਆ ਜਾ ਸਕਦਾ। ਜਿਹੜੇ ਕਲਾਕਾਰ ਚੜ੍ਹਤ 'ਚ ਹੁੰਦੇ ਆ ਉਹ ਵੀ ਡੋਨੇਸ਼ਨ ਦੇ ਸਕਦੇ ਮੇਰੇ ਖਿਆਲ ਦੇ ਨਾਲ। ਇਸ ਤਰ੍ਹਾਂ ਦਾ ਕੋਈ ਫੰਡ ਇਕੱਠਾ ਕੀਤਾ ਜਾਵੇ ਤਾਂ ਇਹੋ ਜਿਹੇ ਕਲਾਕਾਰ ਜਿਹੜੇ ਮੁੜ ਕੇ ਬੁਢਾਪੇ ਦੇ ਵਿੱਚ ਕਈ ਵਾਰ ਇਕੱਲੇ ਪੈ ਜਾਂਦੇ ਆ, ਕਈ ਵਾਰ ਜ਼ਿੰਦਗੀ ਜਿਹੜੀ ਆ ਉਹ ਉਹਨਾਂ ਦੇ ਨਾਲ ਵਫਾ ਨਹੀਂ ਕਰਦੀ, ਹਾਲਾਤ ਜਿਹੜੇ ਆ ਉਹ ਉਲਟ ਹੋ ਜਾਂਦੇ ਆ, ਤਾਂ ਉਸ ਦੌਰ ਦੇ ਵਿੱਚ ਕਿਤੇ ਨਾ ਕਿਤੇ ਫੰਡ ਇਸਤੇਮਾਲ ਕੀਤਾ ਜਾ ਸਕਦਾ। ਜੀ 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 ਬਿਲਕੁਲ। ਅਤੇ ਮਿੰਟੂ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ, ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ ਜਾਣਕਾਰੀ ਦਿੱਤੀਆਂ। ਅਗਲੀ ਵਾਰ ਤੱਕ ਲਈ ਬੜੀ ਮਿਹਰਬਾਨੀ, ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਜੀ, ਅਤੇ ਸਰੋਤਿਓ ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਹੁਣ ਸਮਾਪਤ ਆ। ਮਿਲਾਂਗੇ ਤੁਹਾਨੂੰ ਸਾਰਿਆਂ ਨੂੰ ਅਗਲੀ ਵਾਰ, ਉਦੋਂ ਤੱਕ ਲਈ ਮੇਰੇ ਵੱਲੋਂ ਵੀ ਪਿਆਰ ਭਰੀ ਨਿੱਘੀ ਸਤਿ ਸ਼੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA।